ਜਿਹੜਾ ਲੂਣ ਇੱਕ ਗਲਾਸ ਨੂੰ ਕੌੜਾ ਕਰ ਸਕਦਾ ਏ, ਕਿਆ ਉਹ ਲੂਣ ਇੱਕ ਪੂਰੀ ਝੀਲ, ਪੂਰੀ ਟਨ, ਪੂਰੇ ਛੱਪੜ ਨੂੰ ਵੀ ਕੌੜਾ ਕਰ ਸਕਦਾ ਹੈ? ਆਓ ਇਸ ਗੱਲ ਦਾ ਫੈਸਲਾ ਕਰੀਏ ਇੱਕ ਉਸਤਾਦ ਤੇ ਸ਼ਾਗਿਰਦ ਦੀ ਕਹਾਣੀ ਦੇ ਜ਼ਰੀਏ। ਤੁਸੀਂ ਇਹ ਕਹਾਣੀ ਸੁਣ ਰਹੇ ਹੋ ਪੰਜਾਬੀਆਂ ਦੇ ਆਪਣੇ ਚੈਨਲ ਹੰਝੂ ਹਾਸੇ ਤੇ। ਇਹ ਕਹਾਣੀ ਹੈ ਇੱਕ ਪਿੰਡ ਵਿੱਚ ਰਹਿਣ ਵਾਲੇ ਬੁੱਢੇ ਮਾਸਟਰ ਜੀ ਦੀ। ਦੂਰੋਂ ਦੂਰੋਂ ਲੋਕ ਮਾਸਟਰ ਜੀ ਕੋਲ ਸਲਾਹਾਂ ਲੈਣ ਆਉਂਦੇ ਸਨ। ਇੱਕ ਦਿਨ ਦੂਜੇ ਪਿੰਡ ਤੋਂ ਮਾਸਟਰ ਹੋਰਾਂ ਦਾ ਇੱਕ ਪੁਰਾਣਾ ਸ਼ਾਗਿਰਦ ਆਇਆ। ਮਾਸਟਰ ਜੀ ਨੇ ਹਾਲ ਚਾਲ ਪੁੱਛਿਆ ਤੇ ਉਹ ਮੁੰਡਾ ਤੇ ਜਿਵੇਂ ਫੱਟ ਹੀ ਪਿਆ। ਬੋਲਿਆ, ਲੋਕ ਮੈਨੂੰ ਮੰਦਾ ਕਹਿੰਦੇ ਨੇ, ਮੇਰੇ ਬਾਰੇ ਝੂਠ ਫੈਲਾਉਂਦੇ ਨੇ, ਮੈਨੂੰ ਬਦਨਾਮ ਕਰਦੇ ਨੇ। ਮੈਂ ਉਹਨਾਂ ਸਾਰਿਆਂ ਨੂੰ ਜਵਾਬ ਦੇਣਾ ਚਾਹਨਾ, ਪਰ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ। ਮਾਸਟਰ ਜੀ, ਤੁਸੀਂ ਮੈਨੂੰ ਕੋਈ ਸਲਾਹ ਦਿਓ, ਮੈਂ ਬਦਲਾ ਕਿਵੇਂ ਲਵਾਂ? ਮਾਸਟਰ ਜੀ ਸ਼ਾਗਿਰਦ ਦੀਆਂ ਕੌੜੀਆਂ ਗੱਲਾਂ ਸੁਣਦੇ ਰਹੇ। ਜਿਸ ਵੇਲੇ ਉਹ ਦਿਲ ਦੀ ਹਵਾੜ ਕੱਢ ਕੇ ਚੁੱਪ ਹੋਇਆ ਤੇ ਮਾਸਟਰ ਜੀ ਉੱਠੇ ਤੇ ਆਪਣੇ ਘਰ ਦੇ ਕਿਚਨ ਵਿੱਚ ਗਏ। ਵਾਪਸ ਆਏ ਤੇ ਹੱਥ ਵਿੱਚ ਲੂਣ ਦਾ ਡੱਬਾ, ਪਾਣੀ ਨਾਲ ਭਰਿਆ ਹੋਇਆ ਕੱਚ ਦਾ ਗਲਾਸ ਤੇ ਇੱਕ ਚਮਚਾ ਫੜਿਆ ਹੋਇਆ ਸੀ। ਸਾਰੀਆਂ ਸ਼ੈਵਾਂ ਉਹਨਾਂ ਨੇ ਮੁੰਡੇ ਦੇ ਸਾਹਮਣੇ ਲੱਕੜੀ ਦੀ ਮੇਜ਼ ਤੇ ਰੱਖ ਦਿੱਤੀਆਂ ਤੇ ਮੁੰਡੇ ਨੂੰ ਕਿਹਾ, ਬਈ ਗਲਾਸ ਵਿੱਚ 10 ਚਮਚੇ ਲੂਣ ਦੇ ਪਾ ਤੇ ਉਹਨੂੰ ਮਿਕਸ ਕਰ। ਮੁੰਡਾ ਕੁਝ ਹੈਰਾਨ ਤੇ ਹੋਇਆ, ਪਰ ਉਸਤਾਦ ਹੋਰਾਂ ਦਾ ਆਖਾ ਮੰਨਦਾ ਰਿਹਾ। ਜਦੋਂ ਲੂਣ ਗਲਾਸ ਵਿੱਚ ਰਲ ਗਿਆ ਤੇ ਮਾਸਟਰ ਹੋਰਾਂ ਨੇ ਹੁਕਮ ਦਿੱਤਾ ਕਿ ਹੁਣ ਇਸ ਪਾਣੀ ਨੂੰ ਪੀ ਲੈ। ਮੁੰਡੇ ਨੇ ਚੱਕਦੇ ਚੱਕਦੇ ਗਲਾਸ ਮੂੰਹ ਨੂੰ ਲਾਇਆ, ਪਰ ਇੱਕ ਘੁੱਟ ਵੀ ਨਾ ਪੀ ਸਕਿਆ ਤੇ ਬੋਲਿਆ, ਉਸਤਾਦ ਜੀ ਇਹ ਤੇ ਬਹੁਤ ਕੌੜਾ ਹੈ। ਮਾਸਟਰ ਜੀ ਉੱਠ ਖਲੋਤੇ। ਮੁੰਡਾ ਵੀ ਉੱਠ ਪਿਆ। ਮਾਸਟਰ ਜੀ ਬੋਲੇ, ਚੱਲ ਪੁੱਤਰ, ਤੈਨੂੰ ਆਪਣੇ ਪਿੰਡ ਦੀ ਝੀਲ, ਟਨ, ਛੱਪੜ ਵਿਖਾਈਏ। ਝੀਲ ਵੱਲ ਜਾਂਦਿਆਂ ਮਾਸਟਰ ਹੋਰਾਂ ਨੇ ਇੱਕ ਹੱਟੀ ਤੋਂ ਇੱਕ ਲਿਫਾਫੇ ਵਿੱਚ ਕੋਈ ਸ਼ੈ ਵੀ ਨਾਲ ਲੈ ਲਈ। ਝੀਲ ਤੇ ਪਹੁੰਚ ਕੇ ਮਾਸਟਰ ਸਾਹਿਬ ਨੇ ਮੁੰਡੇ ਨੂੰ ਕਿਹਾ, ਲੈ ਇਹ ਲੂਣ ਹੈ, ਸਾਰੇ ਲੂਣ ਨੂੰ ਝੀਲ ਦੇ ਪਾਣੀ ਵਿੱਚ ਰਲਾ ਛੱਡ। ਲੂਣ ਰਲਾਉਣ ਤੋਂ ਬਾਅਦ ਮਾਸਟਰ ਹੋਰਾਂ ਨੇ ਸ਼ਾਗਿਰਦ ਨੂੰ ਆਖਿਆ ਕਿ ਬੁੱਕ ਭਰ ਕੇ ਪਾਣੀ ਚੱਖ ਜ਼ਰਾ। ਮੁੰਡੇ ਨੇ ਪਾਣੀ ਚੱਖਿਆ। ਉਸਤਾਦ ਹੋਰਾਂ ਨੇ ਪੁੱਛਿਆ, ਸਵਾਦ ਕਿਵੇਂ ਹੈ? ਮੁੰਡੇ ਨੇ ਆਖਿਆ, ਕੋਈ ਸਵਾਦ ਨਹੀਂ ਉਸਤਾਦ ਜੀ। ਮਾਸਟਰ ਜੀ ਬੋਲੇ, ਇੱਕ ਸੇਰ ਲੂਣ ਨਾਲ ਵੀ ਜ਼ੈਕਾ ਨਹੀਂ ਬਦਲਿਆ ਪਾਣੀ ਦਾ। ਮੁੰਡਾ ਬੋਲਿਆ, ਉਸਤਾਦ ਜੀ ਇੱਕ ਸੇਰ ਕੀ ਸ਼ੈ ਹੈ? ਐਡੀ ਵੱਡੀ ਝੀਲ ਤੇ ਮਣਾ ਲੂਣ ਵੀ ਪਾ ਛੱਡੋ ਤੇ ਇਹਨੂੰ ਕੋਈ ਫਰਕ ਨਹੀਂ ਪੈਣਾ। ਮਾਸਟਰ ਜੀ ਬੋਲੇ, ਲੈ ਵੀ ਮੁੰਡਿਆ, ਤੂੰ ਤੇ ਸਾਰੀ ਗੱਲ ਪਹਿਲਾਂ ਹੀ ਸਮਝਿਆ ਹੋਇਆ, ਚੱਲ ਫਿਰ ਮੁੜ ਚਲੀਏ। ਪਰ ਇੱਕ ਗੱਲ ਸੁਣ ਲੈ, ਯਾਦ ਰੱਖੀ, ਲੋਕਾਂ ਦੇ ਇਲਜ਼ਾਮ ਤੇ ਕੌੜੀਆਂ ਗੱਲਾਂ ਇਸ ਲੂਣ ਵਾਂਗੂ ਨੇ। ਜੇ ਤੇਰਾ ਦਿਲ ਗਲਾਸ ਜਿੱਡਾ ਨਿੱਕਾ ਜਿਹਾ ਹੋਵੇਗਾ ਤੇ 10 ਚਮਚੇ ਲੂਣ ਹੀ ਤੇਰੇ ਦਿਲ ਨੂੰ ਕੌੜਾ ਮੋਹਰਾ ਕਰ ਛੱਡਣਗੇ, ਤੇ ਜੇ ਤੇਰਾ ਦਿਲ ਇਸ ਝੀਲ ਵਾਂਗੂ ਵੱਡਾ ਹੋਵੇਗਾ ਤੇ ਲੋਕ ਮਨਾਂ ਦੇ ਹਿਸਾਬ ਨਾਲ ਵੀ ਇਲਜ਼ਾਮ ਲਾਣ, ਕੌੜੀਆਂ ਗੱਲਾਂ ਕਰਨ, ਤੇ ਤੈਨੂੰ ਫੇਰ ਵੀ ਕੱਖ ਫਰਕ ਨਹੀਂ ਪਏਗਾ। ਪੁੱਤਰ, ਬਹਾਦਰੀ ਹਮੇਸ਼ਾ ਜਵਾਬ ਦੇਣ ਵਿੱਚ ਨਹੀਂ ਹੁੰਦੀ, ਕਦੀ ਕਦਾਰ ਚੁੱਪ ਰਹਿਣਾ ਹੀ ਅਸਲ ਦਲੇਰੀ ਹੁੰਦੀ ਹੈ। ਜ਼ਬਾਨ ਬੰਦ ਰੱਖ ਕੇ ਮਿਹਨਤ ਕਰਦਾ ਰਹਿ, ਇੱਕ ਦਿਨ ਤੇਰੀ ਕਾਮਯਾਬੀ ਇਹਨਾਂ ਵੈਰੀਆਂ ਵਾਸਤੇ ਜਵਾਬ ਬਣ ਜਾਏਗੀ। ਗੱਲ ਮੁੰਡੇ ਦੀ ਸਮਝ ਵਿੱਚ ਆ ਗਈ ਤੇ ਉਹ ਖੁਸ਼ੀ-ਖੁਸ਼ੀ ਘਰ ਨੂੰ ਤੁਰ ਪਿਆ। ਜੀ ਭੈਣੋ ਤੇ ਭਰਾਓ, ਕਿਵੇਂ ਲੱਗੀ ਤੁਹਾਨੂੰ ਮਾਸਟਰ ਜੀ ਤੇ ਉਹਨਾਂ ਦੇ ਨਾਰਾਜ਼ ਸ਼ਾਗਿਰਦ ਦੀ ਕਹਾਣੀ? ਵੀਡੀਓ ਪਸੰਦ ਆਇਆ ਤੇ ਲਾਈਕ ਕਰਨਾ, ਤੇ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਤੇ ਤੁਹਾਡੀ ਆਪਣੀ ਕਹਾਣੀ ਸੀ ਤੇ ਕਮੈਂਟ ਕਰਿਆ ਜੇ। ਤੇ ਪੰਜਾਬੀ ਨਾਲ ਪਿਆਰ ਕਰਦੇ ਹੋ ਤੇ ਪੰਜਾਬੀਆਂ ਦੇ ਆਪਣੇ ਚੈਨਲ ਹੰਝੂ ਹਾਸੇ ਨੂੰ ਸਬਸਕ੍ਰਾਈਬ ਕਰਿਆ ਜੇ। ਜਿਉਂਦੇ ਵਸਦੇ ਰਹੋ, ਵਸਦਾ ਰਵੇ ਸੋਹਣਾ ਪੰਜਾਬ।